ਇਨਕਲਾਬ ਦੀ ਤਲਵਾਰ ਦੀ ਦਹਾੜ ਸੋਚ ਦੀ ਸਾਨ ਉੱਤੇ ਤੇਜ਼ ਕੀਤੀ ਜਾਂਦੀ ਏ। ਲਾਲਾ ਲਾਜਪਤ ਰਾਏ ਦੇ ਕਤਲ ਪਿੱਛੋਂ ਜਦੋਂ ਬਸੰਤੀ ਦੇਵੀ ਨੇ ਵਾਲ ਪੁੱਟ-ਪੁੱਟ ਕੇ ਵੈਣ ਕਰਦਿਆਂ ਆਖਿਆ, ਮੈਂ ਸ਼ਰਮਾਂ ਮਾਰੀ, ਇਸ ਜ਼ੁਲਮ 'ਤੇ ਕੰਬਣੀ ਆ ਪਈ। ਸਾਡੇ ਜਵਾਨਾਂ ਦੀ ਅਣਖ ਕਿੱਥੇ ਗਈ? ਮੈਂ ਇਸ ਧਰਤੀ ਦੀ ਜਾਈ, ਮੈਨੂੰ ਜਵਾਬ ਦਿਓ, ਜਵਾਬ ਦਿਓ। ਤਦ ਭਗਤ ਸਿੰਘ ਨੇ ਜਵਾਬ ਦੇਣ ਦਾ ਫੈਸਲਾ ਕਰ ਲਿਆ। ਤਖ਼ਤ ਦੇ ਕਿੰਗਰੇ ਸ਼ੱਕਰ ਵਾਂਗ ਭੋਰਨ ਦਾ ਵੇਲਾ ਆ ਗਿਆ ਸੀ। ਭਗਤ ਸਿੰਘ ਤੇ ਉਹਦੇ ਇਨਕਲਾਬੀ ਸੱਜਣਾਂ ਨੂੰ ਫੜਨ ਲਈ ਪੁਲਿਸ ਥਾਂ-ਥਾਂ ਛਾਪੇ ਮਾਰ ਰਹੀ ਸੀ, ਪਰ ਉਹਨਾਂ ਨੂੰ ਗ੍ਰਿਫਤਾਰ ਕਰਨਾ ਐਡਾ ਸੌਖਾ ਨਹੀਂ ਸੀ। ਸ਼ਹਿਰ ਲਾਹੌਰ ਅੰਦਰ ਉਹਨਾਂ ਦੇ ਬਹੁਤ ਸਾਰੇ ਖੁਫੀਆ ਠਿਕਾਣੇ ਸਨ, ਜਿੱਥੇ ਉਹ ਲੁਕੇ ਰਹਿੰਦੇ ਸਨ। ਇਹ ਠਿਕਾਣੇ ਮਜ਼ੰਗ ਦੀ ਅਰਾਈ ਬਿਲਡਿੰਗ, ਗਵਾਲ ਮੰਡੀ ਦੀ ਸੋਹਲ ਸਿੰਘ ਸਟਰੀਟ ਤੇ ਪ੍ਰੇਮ ਗਲੀ ਦੇ ਅੰਦਰ ਸਨ, ਜਿੱਥੇ ਭਗਤ ਸਿੰਘ, ਸੁਖਦੇਵ ਸਿਨ੍ਹਾ ਘੋਸ਼ ਤੇ ਚੰਦਰ ਸ਼ੇਖਰ ਆਜ਼ਾਦ ਨੇ ਲਾਲਾ ਲਾਜਪਤ ਰਾਏ ਦੇ ਕਾਤਲ ਸਕਾਟ ਨੂੰ ਜਾਨੋਂ ਮਾਰਨ ਦੀ ਸਲਾਹ ਕੀਤੀ ਤੇ ਦੇਵ ਸਮਾਜ ਕਾਲਜ ਤੇ ਪੁਲਿਸ ਲਾਈਨ ਦੇ ਨਕਸ਼ੇ ਬਣਾਏ ਪਈ ਕਿਹੜੀ ਥਾਂ ਤੇ ਇਹ ਵਾਰਦਾਤ ਕਰਕੇ ਕਿਹੜੇ ਪਾਸਿਓਂ ਲੁਕ ਲੁਕਾ ਕੇ ਨਿਕਲ ਜਾਣਾ ਹੈ। ਆਜ਼ਾਦੀ ਦੇ ਨਰੋਲ ਬੂਟੇ ਸ਼ਹੀਦਾਂ ਦੀ ਰੱਤ ਨਾਲ ਜਵਾਨ ਹੁੰਦੇ ਨੇ। ਜੇ ਗੋਪਾਲ ਦੀ ਡਿਊਟੀ ਲਾਈ ਗਈ ਪਈ ਉਹ ਸਕਾਟ ਦੇ ਆਉਣ ਜਾਣ 'ਤੇ ਨਜ਼ਰ ਰੱਖੇ। ਉਹ ਕਿਹੜੇ ਵੇਲੇ ਪੁਲਿਸ ਲਾਈਨ ਹਾਜ਼ਰੀ ਲਾਈ ਆਉਂਦਾ ਏ ਤੇ ਕਦੋਂ ਉੱਥੋਂ ਬਾਹਰ ਨਿਕਲ ਕੇ ਆਪਣੇ ਬੰਗਲੇ ਵੱਲ ਜਾਂਦਾ ਏ। ਜੇ ਗੋਪਾਲ ਇਹ ਸਾਰੀ ਮਖਬੂਰੀ ਕਰਕੇ ਆਜ਼ਾਦ ਤੀਕ ਰਪੜਾ ਦੇ। ਆਜ਼ਾਦ ਨੂੰ ਉਹਦੇ ਸੰਗੀ ਸਾਥੀ ਪਿਆਰ ਨਾਲ ਪੰਡਤ ਜੀ ਆਖਦੇ ਸਨ। ਪੰਡਤ ਜੀ ਨੇ ਹਿਸਾਬ ਕਿਤਾਬ ਕਰਕੇ 17 ਦਸੰਬਰ ਦਾ ਹਾੜ ਸਕਾਟ ਦੇ ਕਤਲ ਲਈ ਮਿਥ ਲਿਆ। ਭਗਤ ਸਿੰਘ ਨੇ ਗੁਲਾਬੀ ਰੰਗ ਨਾਲ ਵੱਡੇ ਵੱਡੇ ਪੋਸਟਰ ਬਣਾਏ, ਜਿਨ੍ਹਾਂ ਦਾ ਸਿਰਨਾਮਾ ਸੀ, ਸਕਾਟ ਮਰ ਗਿਆ ਏ। ਇਹ ਪੋਸਟਰ ਲਾਹੌਰ ਦੇ ਚੌਕਾਂ ਦੇ ਬਾਜ਼ਾਰਾਂ ਵਿੱਚ ਵਾਰਦਾਤ ਪਿੱਛੋਂ ਲਾ ਦਿੱਤੇ ਜਾਣੇ ਸਨ। ਭਗਤ ਨੇ ਜੇ ਗੋਪਾਲ ਤੇ ਵੋਹਰਾ ਨੂੰ ਖਾਸ ਤੌਰ 'ਤੇ ਇਹ ਪੋਸਟਰ ਵਿਖਾਏ। ਇਹ ਦੋਵੇਂ ਭਗਤ ਨਾਲ ਦਗਾ ਕਰ ਗਏ ਤੇ ਜਦੋਂ ਅਦਾਲਤ ਵਿੱਚ ਮੁਕੱਦਮਾ ਪੇਸ਼ ਹੋਇਆ ਤੇ ਉਹਦੇ ਬਰਖਲਾਫ ਵਾਅਦਾ ਮਾਫ ਗਵਾਹ ਬਣ ਗਏ। ਉਸ ਵੇਲੇ ਜਦੋਂ ਸਕਾਟ ਤੇ ਕਤਲ ਦੀ ਸਲਾਹ ਕੀਤੀ ਜਾ ਰਹੀ ਸੀ, ਜੇ ਗੋਪਾਲ ਤੇ ਵੋਹਰਾ ਉੱਤੇ ਭਗਤ ਨੂੰ ਕੋਈ ਸ਼ੱਕ ਸ਼ੁਬਾ ਨਾ ਹੋਇਆ ਭਈ ਆਉਣ ਵਾਲੇ ਕੱਲ੍ਹ ਨੂੰ ਇਹ ਮੇਰੇ ਬਰਖਲਾਫ ਗਵਾਹੀਆਂ ਦੇਣਗੇ। ਉਸ ਰਾਤ ਉਹ ਉੱਕਾ ਨਾ ਸੁੱਤੇ, ਜਾਗਦੇ ਰਹੇ। 17 ਦਸੰਬਰ ਦੀ ਸਵੇਰ ਹੋਈ। ਮਜ਼ੰਗ ਵਾਲੇ ਖੁਫੀਆ ਅੱਡੇ ਤੇ ਭਗਤ ਸਿੰਘ ਉਸ ਸਵੇਰ ਦੀ ਪੋਸਟਰ ਲਿਖਣ ਵਿੱਚ ਰੁੱਝਿਆ ਹੋਇਆ ਸੀ। ਸਕਾਟ ਉੱਤੇ ਦੁਪਹਿਰ 2 ਵਜੇ ਹੱਲਾ ਬੋਲਣ ਦਾ ਫੈਸਲਾ ਹੋ ਗਿਆ। ਅਸਲੇ ਦੀ ਵੰਡ ਹੋ ਗਈ। ਆਜ਼ਾਦ ਦੇ ਹਿੱਸੇ ਮਾਊਜ਼ਰ ਪਿਸਤੌਲ ਆਇਆ। ਰਾਜਗੁਰੂ ਨੂੰ ਰਿਵਾਲਵਰ ਦਿੱਤਾ ਗਿਆ। ਭਗਤ ਸਿੰਘ ਨੇ ਆਪਣੇ ਲਈ ਇੱਕ ਆਟੋਮੈਟਿਕ ਪਿਸਤੌਲ ਪਸੰਦ ਕੀਤਾ। ਜੇ ਗੋਪਾਲ ਤੇ ਭਗਤ ਸਿੰਘ ਸਾਈਕਲਾਂ 'ਤੇ ਬਹਿ ਕੇ ਪੁਲਿਸ ਲਾਈਨ ਵੱਲ ਟੁਰ ਪਏ। 17 ਦਸੰਬਰ 1928 ਵੇਲਾ ਦੁਪਹਿਰ 1 ਵਜੇ। ਸ਼ਹਿਰ ਲਾਹੌਰ ਵਿੱਚ ਪਾਲੇ ਦੀ ਰੁੱਤ ਦੇ ਸਵਾਦ ਵੀ ਨਿਵੇਕਲੇ ਨੇ। ਦਸੰਬਰ ਦੇ ਮਹੀਨੇ ਦੀਆਂ ਦੁਪਹਿਰਾਂ ਨਿੱਘੀਆਂ ਤੇ ਇਹ ਜੇ ਨਸ਼ੇ ਵਾਲੀਆਂ ਪਈ ਬੰਦਾ ਨਿੰਮੀ ਨਿੰਮੀ ਧੁੱਪ ਵਿੱਚ ਮੰਜੀ ਡਾਹ ਕੇ ਅੱਖਾਂ ਨੋਟ ਲਏ, ਕੋਈ ਕੰਮ ਵੀ ਨਾ ਕਰੇ। ਪਪੋਟਿਆਂ ਰਾਹੀਂ ਇੱਕ ਗੁਲਾਬੀ ਜਿਹੀ ਰੋਸ਼ਨਾਈ ਅੱਖਾਂ ਵਿੱਚ ਸਿਮਦੀ ਤੁਹਾਨੂੰ ਕਿਸੇ ਹੋਰ ਜਹਾਨ ਦੀ ਗੁਲਾਬੀ ਸੁਫਨਿਆਂ ਵਿੱਚ ਲੈ ਜਾਏ। ਤੁਸੀਂ ਲੰਮੇ ਪਏ ਰਹੋ। ਉਸ ਕੋਸੀ ਕੋਸੀ ਧੁੱਪ ਦੇ ਸਰੂਰ ਨਾਲ ਮਸਤ ਹਯਾਤੀ ਦੇ ਸਾਰੇ ਦੁੱਖ ਭੁੱਲ ਜਾਓ। ਲੇਖਾਂ ਦੇ ਹਨੇਰੇ ਵਿੱਚ ਚਾਨਣ ਭਰੇ ਹੋ ਜਾਣ। ਇੰਜ ਜਿਵੇਂ ਸਾਰੇ ਰੋਗ ਮੁੱਕ ਜਾਣ, ਦਿਲਗੀਰੀ ਮੁੱਕ ਜਾਏ। ਇਹ ਜਿਹੀ ਹੁੰਦੀ ਏ ਲਾਹੌਰ ਦੇ ਦਸੰਬਰ ਦੀ ਨਿੰਮੀ ਨਿੰਮੀ ਧੁੱਪ। ਪਰ ਜਿਨ੍ਹਾਂ ਧਰਤੀ ਆਜ਼ਾਦ ਕਰਾਉਣ ਦਾ ਰੋਗ ਪਾ ਲਿਆ ਹੋਵੇ, ਉਹਨਾਂ ਨੂੰ ਕੀ ਲੱਗੇ ਨਿੰਮੀਆਂ ਧੁੱਪਾਂ ਨਾਲ। ਉਹਨਾਂ ਨੂੰ ਤੇ ਇੱਕ ਪਲ ਚੈਨ ਨਾ ਆਵੇ। ਭਾਵੇਂ ਕਿਹੜੀ ਰੁੱਤ ਹੋਵੇ, ਉਹ ਹੜ੍ਹ ਦੇ ਪਾਣੀਆਂ ਹਾਂ ਤੜਫੀ ਜਾਣ, ਮੌਤ ਦੇ ਛੂਹ ਸਮੁੰਦਰਾਂ ਨਾਲ ਮੇਲ ਕਰਨ ਲਈ ਵਗਦੇ ਜਾਣ। ਉਹ ਦੋਵੇਂ ਇਸ ਲਾਹੌਰੀ ਰੁੱਤ ਦੇ ਨਿੱਘ ਵਿੱਚ ਮਜ਼ੰਗ ਵਾਲੇ ਖੁਫੀਆ ਠਿਕਾਣੇ ਤੋਂ ਨਿਕਲੇ ਤੇ ਸਾਈਕਲਾਂ 'ਤੇ ਬਹਿ ਕੇ ਪੁਲਿਸ ਲਾਈਨ ਵੱਲ ਮੁੱਖ ਕਰ ਲਿਆ। ਜੈਪਾਲ ਘਾਬਰਿਆ ਹੋਇਆ ਸੀ। ਡਰ ਡਰ ਕੇ ਆਲੇ ਦੁਆਲੇ ਵੇਖਦਾ ਜਾਂਦਾ ਸੀ। ਜਿਵੇਂ ਸੜਕ ਦੇ ਕੰਢਿਆਂ 'ਤੇ ਜਿਹੜੇ ਰੁੱਖ ਸਨ, ਉਹਨਾਂ ਦੇ ਸਾਵੇ ਪੱਤਰ ਵੀ ਉਹਨੂੰ ਵੇਖ ਵੇਖ ਆਖਦੇ ਸਨ, ਸਾਨੂੰ ਤੁਹਾਡੀ ਕਤਲ ਦੀਆਂ ਨੀਤਾਂ ਦਾ ਪਤਾ ਲੱਗ ਗਿਆ। ਦੂਜੇ ਪਾਸੇ ਭਗਤ ਉੱਕਾ ਸ਼ਾਂਤ ਸੀ। ਸਾਈਕਲ ਦੇ ਪੈਡਲ ਏਡੇ ਸ਼ੌਕ ਨਾਲ ਮਾਰਦਾ ਜਾਂਦਾ ਸੀ, ਜਿਵੇਂ ਉਹ ਲਾਰੈਂਸ ਗਾਰਡਨ ਵਿੱਚ ਉਡੀਕਦੀ ਕਿਸੇ ਸੋਹਣੀ ਕੁੜੀ ਨੂੰ ਮਿਲਣ ਜਾ ਰਿਹਾ ਏ, ਕਿਸੇ ਨੂੰ ਕਤਲ ਕਰਨ ਨਹੀਂ ਜਾਂਦਾ ਪਿਆ। ਮਜਾਲ ਏ
ਉਹਦੇ ਮੱਥੇ ਉੱਤੇ ਪਰੇਸ਼ਾਨੀ ਦਾ ਕੋਈ ਪਰਛਾਵਾਂ ਹੋਵੇ, ਮੁੜ ਕੇ ਦਾ ਇੱਕ ਤੁਪਕਾ ਵੀ ਹੋਵੇ। ਕਿਉਂ ਜੇ ਅੱਜ ਉਹਦੇ ਮਨ ਦੀ ਮੁਰਾਦ ਪੂਰੀ ਹੋਣੀ ਸੀ। ਉਹਨੇ ਲਾਲਾ ਜੀ ਨਾਲ ਹੋਣ ਵਾਲੇ ਅਨਿਆਏ ਦਾ ਬਦਲਾ ਲੈਣਾ ਸੀ। ਅੰਗਰੇਜ਼ ਸਰਕਾਰ ਦੇ ਕਿਲ੍ਹੇ ਦਾ ਪਹਿਲਾ ਕਿੰਗਰਾ ਭੋਰਨਾ ਸੀ, ਪਹਿਲਾ ਬੁਰਜ ਮੁੱਦਾ ਕਰਨਾ ਤੇ ਪਹਿਲਾ ਮਨਾਰਾ ਢਾਹਣਾ ਸੀ। ਇਸ ਵੇਲੇ ਉਹਦਾ ਦਿਲ ਆਪਣੀ ਥਾਂ ਛੱਡ ਕੇ ਉਹਦੇ ਖੀਸੇ ਅੰਦਰ ਜਿਹੜਾ ਆਟੋਮੈਟਿਕ ਪਿਸਤੌਲ ਸੀ, ਉਹਦੀਆਂ ਗੋਲੀਆਂ ਵਿੱਚ ਧੜਕਦਾ ਸੀ ਪਿਆ। ਪਿਸਤੌਲ ਚੰਗਾ ਭਲਾ ਭਾਰਾ ਸੀ, ਪਰ ਭਗਤ ਨੂੰ ਮੋਤੀਏ ਦੇ ਇੱਕ ਫੁੱਲ ਤੋਂ ਵੀ ਹਲਕਾ ਲੱਗ ਰਿਹਾ ਸੀ।